ਅਗਲੀ ਖਬਰ ਜਿਹੜੀ ਆ ਉਹ ਨਿਊ ਹੈਂਪਸ਼ਾਇਰ ਤੋਂ ਆ ਰਹੀ ਆ। ਨਿਊ ਹੈਂਪਸ਼ਾਇਰ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਸਟਾਰਮ ਆਉਣ ਦੀ ਕਹਿੰਦੇ ਪਈ ਸੰਭਾਵਨਾ ਹੈਗੀ ਆ। ਇਸ ਏਰੀਏ ਦੇ ਵਿੱਚ ਥੰਡਰ ਸਟਾਰਮ ਬਹੁਤ ਜਿਹੜੇ ਆ ਵੱਡੇ ਥੰਡਰ ਸਟਾਰਮ ਹੋ ਰਹੇ ਆ ਅੱਜ ਸਵੇਰ ਤੋਂ ਹੀ, ਤੇ ਸਟਾਰਮ ਕਾਫੀ ਵੱਡੇ ਆ ਰਹੇ। ਵਿੰਡਸ, ਹੇਲ, ਇਹ ਜਿਹੜੇ ਆ ਬਹੁਤ ਜ਼ਿਆਦਾ ਇਸ ਏਰੀਏ ਦੇ ਵਿੱਚ ਹੋਣਗੇ। ਟੋਰਨੈਡੋ ਥ੍ਰੈਟ ਵੀ ਜਿਹੜੀ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ ਡਿਕਲੇਅਰ ਕੀਤੀ ਗਈ ਆ। ਸੋ ਨਿਊ ਹੈਂਪਸ਼ਾਇਰ ਏਰੀਏ ਦੇ ਵਿੱਚ ਜੇ ਕੋਈ ਜਾ ਆ ਰਿਹਾ ਹੈਗਾ, ਖਾਸ ਕਰਕੇ ਟਰੱਕਰਸ, ਵੈਦਰ ਆਪਣਾ ਜ਼ਰੂਰ ਚੈੱਕ ਕਰ ਲਿਓ, ਕਿਉਂਕਿ ਉੱਥੇ ਵੈਦਰ ਕਾਫੀ ਵਰਸਟ ਹੋਣ ਜਾ ਰਿਹਾ ਅੱਜ ਤੋਂ ਲੈ ਕੇ ਕੁਝ ਦਿਨਾਂ ਤੱਕ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੇ ਇੱਕ ਜੱਜ ਦੇ ਦੁਆਰਾ ਜਿਹੜਾ ਟੈਕਸਸ ਦਾ ਗਨ ਬੈਨ ਸੀਗਾ ਯੰਗ ਅਡਲਟਸ ਦੇ ਲਈ, ਉਸ ਨੂੰ ਬਾਹਰ ਇੱਕ ਹਿਸਾਬ ਦੇ ਨਾਲ ਸੁੱਟ ਦਿੱਤਾ ਗਿਆ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਸ ਤੋਂ ਬਾਅਦ। ਇਹ ਚੈਲੰਜ ਕੀਤਾ ਗਿਆ ਸੀਗਾ ਟੈਕਸਸ ਦੇ ਜਿਹੜਾ ਸਟੈਚੂ ਹੈਗਾ ਆ ਵੀ ਯੰਗ ਅਡਲਟਸ ਨੂੰ ਬੈਨ ਕੀਤਾ ਜਾਵੇ, ਜਿਹੜੇ ਮਿਲਟਰੀ ਸਰਵਿਸ ਦੇ ਵਿੱਚ, ਐਕਟਿਵ ਮਿਲਟਰੀ ਸਰਵਿਸ ਦੇ ਵਿੱਚ ਨਹੀਂ ਹੈਗੇ, ਵੀ ਹੈਂਡਗਨਸ ਪਬਲਿਕ ਦੇ ਵਿੱਚ ਉਹ ਨਹੀਂ ਲੈ ਕੇ ਜਾ ਸਕਦੇ। ਇਸ ਦੇ ਲਈ ਫਾਈਲ ਕੀਤਾ ਗਿਆ ਸੀ 2021 ਦੇ ਵਿੱਚ। ਫਾਇਰ ਆਰਮਸ ਪਾਲਿਸੀ ਕੋਲੀਸ਼ਨ, ਇੱਕ ਗਨ ਓਨਰਸ ਰਾਈਟ ਗਰੁੱਪ ਹੈਗਾ, ਉਹਨਾਂ ਨੇ ਇਸ ਨੂੰ ਚੈਲੰਜ ਨੂੰ ਜਿਹੜਾ ਉਹ ਖੜਿਆ ਸੀਗਾ ਅਦਾਲਤ ਦੇ ਵਿੱਚ। ਤੇ ਫੈਡਰਲ ਜੱਜ ਨੇ ਕਹਿੰਦੇ ਵੀ ਇਹ ਜਿਹੜਾ ਸਟੇਟ ਦਾ ਬੈਨ ਆ, ਇਹਨਾਂ ਲੋਕਾਂ ਦੇ ਉੱਤੇ 18 ਤੋਂ 20 ਸਾਲ ਦੇ ਦਰਮਿਆਨ ਕੈਰਿੰਗ ਜਿਹੜੇ ਹੈਂਡਗਨ ਆ ਉਸ ਨੂੰ ਜਿਹੜਾ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਆ। ਸੋ ਕਹਿੰਦੇ ਵੀ ਇਹ ਇੱਕ ਵੱਡਾ ਜੁਡੀਸ਼ੀਅਲ ਡਿਸੀਜਨ ਜਿਹੜਾ ਉਹ ਆਇਆ ਆ ਰੀਸੈਂਟਲੀ, ਜਦੋਂ ਜੂਨ ਮਹੀਨੇ ਦੇ ਵਿੱਚ US ਸੁਪਰੀਮ ਕੋਰਟ ਨੇ ਵੈਪਨਸ ਦੇ ਉੱਤੇ ਆਪਣੀ ਰੂਲਿੰਗ ਜਿਹੜੀ ਉਹ ਦਿੱਤੀ ਸੀਗੀ। ਸੋ ਜੂਨ ਦੇ ਵਿੱਚ US ਸੁਪਰੀਮ ਕੋਰਟ ਨੇ ਰੂਲ ਕੀਤਾ ਸੀ ਪਹਿਲੀ ਵਾਰੀ ਸੈਕਿੰਡ ਅਮੈਂਡਮੈਂਟ ਰਾਈਟਸ ਆ ਉਸ ਨੂੰ ਲੈ ਕੇ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਗਾਰੰਟੀ ਕਰਦਾ ਇੰਡੀਵਿਜੂਅਲ ਦਾ ਰਾਈਟ ਟੂ ਕੈਰੀ ਵੈਪਨਸ ਇਨ ਪਬਲਿਕ, ਵੀ ਜਨਤਕ ਥਾਵਾਂ ਦੇ ਉੱਤੇ ਹਥਿਆਰ ਲੈ ਕੇ ਜਾ ਸਕਦੇ ਆ ਆਪਣੇ ਸੈਲਫ ਡਿਫੈਂਸ ਦੇ ਲਈ। ਸੋ ਇਹ ਡਿਸੀਜਨ ਦੇ ਨਾਲ ਕਹਿੰਦੇ ਵੀ ਜਿਹੜੀ ਫੈਡਰਲ ਜੁਡੀਸ਼ਰੀ ਆ ਉਸ ਨੂੰ ਹਿਸਟਰੀ ਓਨਲੀ ਟੈਸਟ ਹੀ ਜਿਹੜਾ ਉਹ ਲਾਉਣ ਦੇ ਲਈ ਕੀਤਾ ਗਿਆ ਹੈ, ਜਿਹੜੇ ਚੈਲੰਜਸ ਕਿਸੇ ਵੀ ਵੈਪਨ ਰੈਗੂਲੇਸ਼ਨ ਦੇ ਉੱਤੇ ਇਹਨਾਂ ਨੇ ਲਾਉਣੇ ਹੋਣਗੇ। ਸੋ ਜੱਜ ਮਾਰਕ ਪਿਟਮੈਨ US ਡਿਸਟ੍ਰਿਕਟ ਕੋਰਟ ਜਿਹੜੇ ਫੋਰਟ ਵਰਥ ਦੇ ਵਿੱਚ ਹੈਗੇ ਆ, ਉਹਨਾਂ ਨੇ ਕਿਹਾ ਵੀ ਇਦਾਂ ਦਾ ਕੋਈ ਹਿਸਟੋਰੀਕਲ ਟ੍ਰੈਡੀਸ਼ਨ ਨਹੀਂ ਰਿਹਾ ਵੀ ਬੱਚਿਆਂ ਨੂੰ ਯੰਗ ਅਡਲਟਸ ਨੂੰ ਜਿਹੜਾ ਆ ਪਬਲਿਕ ਦੇ ਵਿੱਚ ਗਨਸ ਕੈਰੀ ਕਰਨ ਤੋਂ ਜਿਹੜਾ ਉਹ ਰੋਕਿਆ ਗਿਆ ਹੋਵੇ। ਸੋ 30 ਦਿਨ ਦੇ ਲਈ ਜਿਹੜੀ ਇਹ ਰੂਲਿੰਗ ਆ ਸਸਪੈਂਡ ਕਰ ਦਿੱਤੀ ਗਈ ਸੀਗੀ, ਤੇ ਟੈਕਸਸ ਵਾਲੇ ਮੇ ਵੀ ਇਸ ਤੇ ਉਲਟ ਫਾਈਲ ਕਰ ਸਕਦੇ ਆ।